ਬਾਦਸ਼ਾਹ ਦੇ ਮਹਿਲ ਵਿੱਚ ਜਗ੍ਹਾ ਦੀ ਕਮੀ ਦੀ ਵਜ੍ਹਾ ਤੋਂ ਗਧੇ ਨੂੰ ਵੀ ਘੋੜਿਆਂ ਦੇ ਅਸਤਬਲ ਵਿੱਚ ਬੰਨ੍ਹ ਦਿੱਤਾ ਗਿਆ। ਸੁਬਹ ਆਉਣੀ, ਫੌਜੀਆਂ ਆਉਣਾ, ਉਹਨਾਂ ਗਧੇ 'ਤੇ ਜੁੱਲ ਪਾਣੀ ਅਤੇ ਸਾਰਾ ਦਿਨ ਉਹਦੇ ਕੋਲੋਂ ਕੰਮ ਲੈਣਾ। ਦੂਸਰੀ ਤਰਫ ਉਹਨਾਂ ਘੋੜੇ ਨੂੰ ਖੋਲ੍ਹਣਾ, ਉਹਨੂੰ ਨਵਾਉਣਾ, ਉਹਨੂੰ ਅੱਛਾ ਖਾਣਾ ਖਵਾਉਣਾ ਅਤੇ ਉਹਦੇ ਕੋਲ ਛੋਟੀ ਮੋਟੀ ਦੌੜ ਲਵਾ ਕੇ ਉਹਨੂੰ ਦੁਬਾਰਾ ਬੰਨ੍ਹ ਦੇਣਾ। ਇੱਕ ਰਾਤ ਗਧੇ ਨੇ ਰੱਬ ਤੋਂ ਫਰਿਆਦ ਕੀਤੀ, ਯਾ ਰੱਬ ਤੇਰਾ ਕੈਸਾ ਇਨਸਾਫ ਹੈ, ਤੇਰੀ ਕੈਸੀ ਕਾਰੀਗਰੀ ਹੈ। ਇੱਕ ਮੇਰੇ ਹਾਰ ਦੇ ਜਾਨਵਰ ਹੈ, ਉਹਦੇ ਕੋਲੋਂ ਛੋਟਾ ਮੋਟਾ ਕੰਮ ਲਿਆ ਜਾਂਦਾ ਹੈ ਅਤੇ ਮੇਰੇ ਕੋਲ ਸਾਰਾ ਦਿਨ ਜ਼ਾਲਮਾਨਾ ਕੰਮ ਲਿਆ ਜਾਂਦਾ ਹੈ। ਉਹ ਰਾਤ ਗੁਜ਼ਰਦੀ ਹੈ, ਸੁਬਹ ਹੁੰਦੀ ਹੈ, ਫੌਜੀ ਦੁਬਾਰਾ ਆਉਂਦੇ ਨੇ। ਉਹ ਬਜਾਏ ਇਸ ਦੇ ਕਿ ਜੁੱਲ ਪਾਉਣ ਗਧੇ ਉੱਤੇ, ਉਹ ਕਾਠੀ ਪਾ ਲੈਂਦੇ ਨੇ ਘੋੜਿਆਂ 'ਤੇ ਅਤੇ ਉਹਨਾਂ ਨੂੰ ਤਿਆਰ ਕਰਕੇ ਲੈ ਜਾਂਦੇ ਨੇ। ਸ਼ਾਮ ਨੂੰ ਜਦੋਂ ਉਹ ਘੋੜੇ ਵਾਪਸ ਆਉਂਦੇ ਨੇ ਅਤੇ ਉਹ ਗਧਾ ਵੇਖਦਾ ਹੈ ਕਿ ਇੱਕ ਦਾ ਕੰਨ ਕੋਈ ਨਹੀਂ, ਇੱਕ ਦੀ ਦੁਮ ਕੋਈ ਨਹੀਂ, ਇੱਕ ਦੀ ਲੱਤ ਕੋਈ ਨਹੀਂ, ਉਹ ਲਹੂ ਲਵਾਨ ਹੁੰਦੇ ਨੇ, ਖੂਨ ਵਿੱਚ ਲੱਥ-ਪੱਥ ਹੁੰਦੇ ਨੇ। ਉਹ ਫੌਰੀ ਰੱਬ ਦੇ ਹਜ਼ੂਰ ਦੁਬਾਰਾ ਅਰਜ਼ ਕਰਦਾ, ਯਾ ਰੱਬ ਮੈਂ ਇੱਕ ਨਾਦਾਨ ਜਾਨਵਰ ਸੀ, ਮੈਂ ਤੇਰੀ ਕਾਰੀਗਰੀ ਨਹੀਂ ਸਮਝ ਸਕਿਆ, ਮੈਂ ਤੇਰੇ ਇਨਸਾਫ ਨੂੰ ਨਹੀਂ ਸਮਝ ਸਕਿਆ। ਬੇਸ਼ੱਕ ਜਿਸ ਚੀਜ਼ ਨੂੰ ਜਿਸ ਮਕਸਦ ਵਾਸਤੇ ਤੂੰ ਪੈਦਾ ਕੀਤਾ ਉਹ ਕੰਮ ਸਿਰਫ ਉਹ ਚੀਜ਼ ਹੀ ਕਰ ਸਕਦੀ। ਮੇਰੇ ਦੋਸਤੋ, ਅਗਰ ਅੱਲਾਹ ਪਾਕ ਨੇ ਤੁਹਾਨੂੰ 2 ਹੱਥ, 2 ਪੈਰ, 2 ਅੱਖਾਂ, 2 ਕੰਨ, ਇੱਕ ਤੰਦਰੁਸਤ ਜਿਸਮ ਅਤਾ ਫਰਮਾਇਆ ਹੈ ਤੇ ਰੱਬ ਦਾ ਹਰ ਵਕਤ ਸ਼ੁਕਰ ਅਦਾ ਕਰਦੇ ਰਹੋ। ਅਗਰ ਅੱਲਾਹ ਪਾਕ ਨੇ ਕਿਸੇ ਚੀਜ਼ ਨੂੰ ਕਿਸੇ ਮਕਸਦ ਵਾਸਤੇ ਪੈਦਾ ਕੀਤਾ ਹੈ ਤੇ ਉਹ ਮਕਸਦ ਸਿਰਫ ਉਹ ਚੀਜ਼ ਹੀ ਪੂਰਾ ਕਰ ਸਕਦੀ ਹੈ। ਕਿਸੇ ਇਨਸਾਨ ਤੋਂ ਬੁਗਜ਼ ਨਾ ਰੱਖੋ, ਹਸਦ ਨਾ ਕਰੋ, ਹੱਸਦੇ ਰਹੋ, ਵਸਦੇ ਰਹੋ। ਰੱਬ ਰੱਖਾ।